ਹੋਰ ਮੈਂ ਚੱਲੀਏ ਜਿਸ ਤਰ੍ਹਾਂ ਪਹਿਲਾਂ ਵੀ ਪਹਿਲੇ ਪ੍ਰੋਗਰਾਮ 'ਚ ਦੱਸਿਆ ਸੀ ਸਰੋਤਿਆਂ ਨੂੰ ਯਾਦ ਹੋਊਗਾ ਸਿਨਸਨਾਈਟੀ ਓਹਾਇਓ ਦੇ ਵਿੱਚ ਜੀ। ਅਪ੍ਰੈਲ 28 2019 ਦੇ ਵਿੱਚ ਇੱਕ ਆਪਣੇ ਹੀ ਪੰਜਾਬੀ ਮੁੰਡਾ ਜਿਹੜਾ ਗੁਰਪ੍ਰੀਤ ਸਿੰਘ ਆ ਉਸ ਨੇ ਉਹਦੇ ਤੇ ਚਾਰजेस ਲੱਗੇ ਸੀ ਵੀ ਉਸ ਨੇ ਆਪਣੀ ਹੀ ਵਾਈਫ ਤੇ ਉਸ ਦੇ ਫਾਦਰ ਉਸ ਦੇ ਮਦਰ ਤੇ ਇੱਕ ਉਸ ਦੀ ਆਂਟ ਚਾਚੀ ਸੀ ਸੋ ਉਹਦੀ ਵਾਈਫ ਸ਼ਲਿੰਦਰਜੀਤ ਕੌਰ ਤੇ ਉਸ ਦੇ ਸ਼ਲਿੰਦਰਜੀਤ ਕੌਰ ਦੇ ਪੇਰੈਂਟਸ ਹਕੀਕਤ ਸਿੰਘ ਪਨਾਂਗ ਤੇ ਪਰਮਜੀਤ ਕੌਰ ਤੇ ਪਰਮਜੀਤ ਕੌਰ ਦੀ ਭੈਣ ਅਮਰਜੀਤ ਕੌਰ ਇਹ ਚਾਰਾਂ ਜਾਣਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਇਹ ਗੱਲ ਜਿਸ ਤਰ੍ਹਾਂ ਮੈਂ ਜੀ। ਤੁਹਾਨੂੰ ਦੱਸਿਆ ਹੈਗਾ ਆ ਅਪ੍ਰੈਲ 28 2019 ਦੀ ਆ। ਹੁਣ ਉਹਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਜੂਰੀ ਟਰਾਇਲ ਚੱਲ ਰਿਹਾ ਹੈਗਾ ਆ। ਜੋ ਗੁਰਪ੍ਰੀਤ ਸਿੰਘ ਆ ਉਹਦੇ ਉੱਤੇ ਗਿਲਟੀ ਆਫ ਮਰਡਰਿੰਗ 4 ਮੈਂਬਰਸ ਆਫ ਹਿਸ ਫੈਮਿਲੀ ਉਹ ਚਾਰਜ ਲਾਏ ਗਏ ਆ ਵੀ ਉਹ ਇਨੋਸੈਂਟ ਆ ਜਾਂ ਗਿਲਟੀ ਹੈਗਾ ਆ। ਅੱਜ ਜੂਰੀ ਦਾ ਟਰਾਇਲ ਚੱਲ ਰਿਹਾ ਸੀ ਤੇ 12 ਘੰਟੇ ਲਗਾਤਾਰ ਜੂਰੀ ਦੇ ਟਰਾਇਲ ਦੇ ਵਿੱਚ ਜਨੈਨੀਮਸਲੀ ਡਿਸੀਜਨ ਨਹੀਂ ਹੋ ਸਕਿਆ। ਕੋਰਟ ਦੇ ਵਿੱਚ 12 ਘੰਟਿਆਂ ਬਾਅਦ ਜੂਰੀ ਨੇ ਜੋ ਜੱਜ ਗ੍ਰੈਗਰੀ ਹਾਵਰਡ ਆ ਉਹਨਾਂ ਨੂੰ ਦੱਸਿਆ ਵੀ ਅਸੀਂ ਜਨੈਨੀਮਸਲੀ ਇਸ ਵਰਡਿਕਟ ਦੇ ਵਿੱਚ ਪਹੁੰਚ ਨਹੀਂ ਸਕੇ ਤੇ ਜੱਜ ਹਾਵਰਡ ਨੇ ਉਹਨਾਂ ਨੂੰ ਕਿਹਾ ਵੀ ਦੁਬਾਰਾ ਕੀ ਫਿਰ ਜਿਹੜੀ ਆ ਤੁਸੀਂ ਟਰਾਈ ਕਰੋ ਇਹ 'ਚ ਜਨੈਨੀਮਸ ਜਿਹੜਾ ਡਿਸੀਜਨ ਆ ਹੋਣਾ ਚਾਹੀਦਾ। ਸੋ ਜੂਰੀ ਆ ਜੋ ਵਾਪਸ ਫਿਰ ਉਹ ਯੂਰੀ ਰੂਮ ਦੇ ਵਿੱਚ ਚਲੇ ਗਈ। ਜਿਸ ਟਾਈਮ ਤੱਕ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਉਸ ਤੱਕ ਹਜੇ ਕੋਈ ਡਿਸੀਜਨ ਨਹੀਂ ਆਇਆ। ਸੋ ਹੋਪਫੁਲੀ ਸਵੇਰ ਤੱਕ ਸ਼ਾਇਦ ਕੋਈ ਡਿਸੀਜਨ ਆ ਜਾਏ। ਜੋ ਫੈਮਿਲੀ ਆ ਜਿਨ੍ਹਾਂ ਦੇ 4 ਪਰਿਵਾਰਕ ਮੈਂਬਰ ਮਾਰੇ ਗਏ ਆ ਉਹਨਾਂ ਦੇ ਵਿੱਚੋਂ ਇੱਕ ਗੈਰੀ ਹੰਸਾ ਜਿਸ ਦੀ ਮਦਰ ਅਮਰਜੀਤ ਕੌਰ ਨੂੰ ਵੀ ਮਾਰ ਦਿੱਤਾ ਗਿਆ ਸੀ। ਉਹਦੇ ਨਾਲ ਕੁਛ ਕੁ ਸਿਨਸਨਾਟੀ ਸਿੱਖ ਕਮਿਊਨਿਟੀ ਦੇ ਮੈਂਬਰ ਵੀ ਪਹੁੰਚੇ ਹੋਏ ਸੀ। ਉਹ ਕਹਿੰਦੇ ਵੀ ਮੇਰੀ ਸਿਨਸਨਾਟੀ ਦੀ ਸਿੱਖ ਕਮਿਊਨਿਟੀ ਦੇ ਮੈਂਬਰ ਸਪੋਰਟ ਕਰ ਰਹੇ ਆ, ਹੋਰ ਵੀ ਦੂਰੋਂ ਲੋਕ ਵਾਚ ਵੀ ਕਰ ਰਹੇ ਆ, ਸਪੋਰਟ ਵੀ ਕਰ ਰਹੇ ਆ ਪਰ ਸਾਨੂੰ ਜਿਹੜਾ ਆ ਜਸਟਿਸ ਮਿਲਣਾ ਚਾਹੀਦਾ ਹੈਗਾ ਆ। ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ 10 ਦਿਨ ਕੋਸ਼ਿਸ਼ ਕੀਤੀ ਯੂਰਰਸ ਨੂੰ ਕਨਵਿੰਸ ਕਰਨ ਦੇ ਲਈ ਜਿਹੜਾ ਟਰਾਇਲ ਚੱਲਦਾ ਸੀ ਉਹਦੇ ਵਿੱਚ ਪਈ ਜਿਹੜਾ ਗੁਰਪ੍ਰੀਤ ਸਿੰਘ ਆ ਉਸਨੇ ਹੀ ਇਹ 4 ਮੈਂਬਰਾਂ ਨੂੰ ਮਾਰਿਆ ਹੈਗਾ ਆ। ਪਰ ਉਹਦੇ ਡਿਫੈਂਸ ਦੇ ਵਿੱਚ ਇੱਕ ਜਿਹੜਾ ਕ੍ਰਿਸਟੋਫਰ ਰੋਬਿਨਸਨ ਆ ਰਹਿ ਚੁੱਕਾ ਕ੍ਰਾਈਮ ਲੈਬ ਡਾਇਰੈਕਟਰ ਉਸ ਨੂੰ ਉਹ ਲੈ ਕੇ ਆਏ ਸਟੈਂਡ ਤੇ ਉਸਨੇ ਇਹ ਕਿਹਾ ਵੀ ਮੇਰੇ ਐਕਸਪੀਰੀਅੰਸ ਦੇ ਮੁਤਾਬਕ ਇਹ ਲੱਗਦਾ ਨਹੀਂ ਹੈ ਵੀ ਜੋ ਗੁਰਪ੍ਰੀਤ ਸਿੰਘ ਆ ਉਸਨੇ ਇਹ 4 ਜਾਣਿਆਂ ਨੂੰ ਮਾਰਿਆ ਹੋਊਗਾ। ਪ੍ਰੋਸੀਕਿਊਟਰਸ ਨੇ ਰੋਬਰਟਸਨ ਜੋ ਇਹ ਕ੍ਰਿਮੀਨਲ ਲੈਬੋਰਟਰੀ ਦਾ ਡਾਇਰੈਕਟਰ ਰਹਿ ਚੁੱਕਾ ਆ ਉਸ ਦੇ ਕ੍ਰੈਡੈਂਸ਼ੀਅਲ ਤੇ ਕ੍ਰੈਡੀਬਿਲਿਟੀ ਦੇ ਉੱਤੇ ਵੀ ਸ਼ੱਕ ਕੀਤਾ ਹੈਗਾ ਆ। ਕਲੋਜ਼ਿੰਗ ਆਰਗੂਮੈਂਟ ਦੇ ਵਿੱਚ ਬਟਲਰ ਕਾਉਂਟੀ ਦੇ ਅਸਿਸਟੈਂਟ ਪ੍ਰੋਸੀਕਿਊਟਰ ਜੋਸ਼ ਮੁਨਿਚ ਤੇ ਜੌਨ ਮਾਰਸ਼ਲ ਉਹਨਾਂ ਨੇ ਯੂਰਰਸ ਨੂੰ ਇਹ ਦੱਸਿਆ ਵੀ ਗੁਰਪ੍ਰੀਤ ਸਿੰਘ ਹੀ ਇਕੱਲਾ ਕਿਲਰ ਹੋ ਸਕਦਾ ਹੈਗਾ ਆ। ਕਹਿੰਦੇ ਭਈ ਉਹ ਜਿਹੜਾ ਗੁਰਪ੍ਰੀਤ ਸਿੰਘ ਆ ਇਹ ਸਾਰੇ ਕੇਸ ਦੇ ਵਿੱਚ ਕਈ ਕੁਝ ਚੱਲਦਾ ਸੀ। ਇੱਕ ਤਾਂ ਮਨੀ ਦੀ ਲਾਲਚ ਸੀ, ਸੈਕਸ ਸੀ ਤੇ ਹੋਰ ਜਿਹੜੇ ਆ ਕਈ ਕੁਛ ਇਸ ਜਿਹੜਾ ਉਹਦੇ ਵਿੱਚ ਚੱਲ ਰਿਹਾ ਸੀ। ਗੁਰਪ੍ਰੀਤ ਸਿੰਘ ਨੇ ਆਪਣੇ ਹੀ ਸਾਥੀ ਇੱਕ ਟਰੱਕ ਡਰਾਈਵਰ ਦੀ ਵਾਈਫ ਦੇ ਨਾਲ ਉਹਦੇ ਰਿਲੇਸ਼ਨ ਸੀ। ਉਸ ਨੂੰ ਉਸਨੇ $45,000 ਘਰ ਖਰੀਦਣ ਦੇ ਲਈ ਇੱਕ ਆਡੀ ਕਾਰ ਲੈਣ ਦੇ ਲਈ ਵੀ ਦਿੱਤੇ ਸੀ। ਉਸ ਦਾ ਨਾਮ ਉਹਨਾਂ ਨੇ ਨਵਕਿਰਨ ਕੌਰ ਕਰਕੇ ਇੰਡੀਅਨ ਐਪਲਸ ਤੋਂ ਦੱਸਿਆ ਆ। ਉਸ ਨੂੰ ਵੀ ਸਟੈਂਡ ਦੇ ਉੱਤੇ ਲਿਆਂਦਾ ਗਿਆ ਸੀ। ਕਹਿੰਦੇ ਭਈ ਜਿਸ ਰਾਤ ਅਪ੍ਰੈਲ 28 2019 ਨੂੰ ਮਰਡਰ ਹੋਇਆ ਤੇ ਉਸ ਨੇ ਗੁਰਪ੍ਰੀਤ ਸਿੰਘ ਨੇ ਆਪਣੇ ਜਿਹੜੇ 3 ਬੱਚੇ ਆ ਉਹ ਆਪਣੀ ਇੱਕ ਕਜ਼ਨ ਸਿਸਟਰ ਸੀ ਉਹਦੇ ਕੋਲ ਭੇਜ ਦਿੱਤੇ। ਸੈੱਲ ਫੋਨ, ਕਾਰ, GPS, ਗੂਗਲ ਡਾਟਾ ਸਾਰਾ ਕੁਝ ਇਹ ਸ਼ੋ ਕਰ ਰਿਹਾ ਵੀ ਗੁਰਪ੍ਰੀਤ ਸਿੰਘ ਕੁਝ ਮਿੰਟ ਪਹਿਲਾਂ ਹੀ ਅਪਾਰਟਮੈਂਟ ਦੇ ਵਿੱਚ ਐਂਟਰ ਹੋਇਆ ਜਿਸ ਟਾਈਮ ਦੇ ਉੱਤੇ 4 ਜਾਣਿਆਂ ਨੂੰ ਮਾਰਿਆ ਗਿਆ ਸੀਗਾ। ਤੇ ਗੁਰਪ੍ਰੀਤ ਸਿੰਘ ਦੇ ਅਟਾਰਨੀ ਚਾਰਲੀ ਰਿਟਗਰਸ ਜਿਹੜੇ ਆ ਉਹ ਇਸ ਕੇਸ ਨੂੰ ਫਾਈਟ ਕਰ ਰਹੇ ਹੈਗੇ ਆ। ਕਹਿੰਦੇ ਵੀ ਹਕੀਕਤ, ਪਰਮਜੀਤ, ਅਮਰਜੀਤ ਇਹ ਸਾਰੇ ਜਿਹੜੇ ਆ ਇਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ। ਸੋ ਇਹ ਕਾਫੀ ਕੰਪਲਿਕੇਟਡ ਕੇਸ ਸੀ। ਇਹਦੇ 'ਚ ਆਪਣੇ ਪਿਛਲੇ 10 ਦਿਨਾਂ ਤੋਂ ਜਿਹੜਾ ਵੀ ਉੱਥੇ ਦਾ ਲੋਕਲ ਟੀਵੀ ਚੈਨਲਸ ਹੈਗੇ ਆ ਉਹ ਬਾਰ-ਬਾਰ ਇਸ ਸਟੋਰੀ ਨੂੰ ਰਨ ਕਰ ਰਹੇ ਹੈਗੇ ਆ।
ਵੀ ਕਿਸ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਵਾਪਰਿਆ ਹੈਗਾ। ਜੀ ਸੋ ਆਪਾਂ ਸਰੋਤਿਆਂ ਦੇ ਨਾਲ ਸਵੇਰੇ ਜਿਹੜਾ ਸਵੇਰ ਵਾਲਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹਦੇ ਵਿੱਚ ਵੀ ਸਾਂਝਾ ਕਰਾਂਗੇ। ਹੋਪਫੁਲੀ ਇਹ ਜਿਹੜਾ ਵਰਡਿਕਟ ਆ ਇਹ ਜੂਰਰਸ ਯੂਨੈਨਿਮਸਲੀ ਡਿਸਾਈਡ ਕਰ ਦੇਣਗੇ ਅੱਜ ਰਾਤ ਨੂੰ, ਕਿਉਂਕਿ ਅੱਜ 12 ਘੰਟੇ ਲਗਾਤਾਰ ਉਹਨਾਂ ਨੇ ਡੈਲੀਬਰੇਸ਼ਨਸ ਕੀਤੀਆਂ ਆ, ਪਰ ਫਾਈਨਲ ਡਿਸੀਜਨ ਦੇ ਉੱਤੇ ਨਹੀਂ ਆ ਸਕੇ ਹੈਗੇ। ਸੋ ਇਹ ਬਹੁਤ ਹੀ ਦਰਦਨਾਕ ਕਤਲ ਹੋਏ ਸੀ ਇੱਕੋ ਪਰਿਵਾਰ ਦੇ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਇਹਦੇ ਚ ਕਈ ਕੁਛ ਇਨਵੋਲਵ ਸੀਗਾ, ਚੀਟਿੰਗ ਵੀ ਸੀ, ਮਨੀ ਵੀ ਇਨਵੋਲਵ ਸੀਗਾ। ਸੋ ਹੁਣ ਇੱਕੋ ਹੀ ਪਰਿਵਾਰ ਦੀ ਇੱਕ ਉਹ ਆਪਣੀ ਵਾਈਫ, ਉਹਦੇ ਹਸਬੈਂਡ, ਵਾਈਫ ਦੇ ਫਾਦਰ, ਮਦਰ ਤੇ ਇੱਕ ਉਹਨਾਂ ਦੀ ਜਿਹੜੀ ਮਾਸੀ ਆ, ਉਹਨਾਂ ਦਾ ਜਿਹੜਾ ਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੋ ਇਹਦੇ ਬਾਰੇ ਜਿਹੜੀ ਹੋਰ ਅਪਡੇਟ ਹੋਊਗੀ ਉਹ ਆਪਾਂ ਤੁਹਾਨੂੰ ਕੱਲ ਸਵੇਰੇ ਅਪਡੇਟ ਅਮਰੀਕਾ ਦੇ ਵਿੱਚ ਸਾਂਝੀ ਕਰਾਂਗੇ।